बिस्मिल्लाहिर्रहमानिर्रहीम। नबी अल्लाह दे नेक बंदे हो। अज एक नुस्खा आया तो नुस्खा तो ना आख, कोई अल्लाह की खास नेमत जिहड़ी साडी नज़र दे विच उहदा कोई मुल ही कोई नहीं। साड़ी तकलीफ देने वाली सानू शै अल्लाह ने फायदे उहदे च इन्ने रखे बेशुमार। जिन्नियां भी मर्ज़ां ने इस बंदे दे अंदर सारियां नू कवर करदा, लेकिन चीज़ एवें बेकार जी मालूम हुंदी है। वो चीज़ ये भी नाले जिहड़ियां थुआढ़े नाल गल्लां करदे हैं ना, इन्हां नू तफसीली वेखना होवे ना, यूट्यूब ते साडा चैनल आ हिकमत बसीरत, उहदे विच तफसील नाल वेख लिया करो। अगर बंदे ने कोई ये चीज़ां बनाउणियां ते तुहानू समझ आ जाए। अच्छा जी, कोई चीज़ आ पखड़ा जिन्हों कहते हैं, पखड़ा ये ऐसी चीज़ अल्लाह ने बनाई है, ऐसी नेमत आ कि इसनू पक्के हुए नू ले लो, तोड़ लो, या पंसार तो मिल जाता जिन्ना मर्जी ले लो, या आप तोड़ना है तो पक्के पक्के दाने तोड़ के तो उन्होंने लिया के सुका लो, सुका के कुट लो, कुट के उसनू बहुता बरीक करने की कोई लोड़ नहीं, जरा बरीक जिहा हो जाए जिवें दलिया हुंदा, दलिए की मानद करके फिर इसनू रात नू सौखा तरीका पानी दे विच एक गिलास दे विच एक चमचा पा दिओ, वो सारी रात भिजिया रहे उहदे विच। सवेरे उठ के जे तो दिल चाहे तो उसनू पुन के पानी पी लो, जे दिल चाहे गर्म कर लो, गर्म करके वो एक गिलास पानी का वो खा लो, या खाने तो बाद तुसी ये 8-10 दिन तक नुस्खा करके वेख लो। असीं गोलियां लैंदे आ ਜਿਹੜੇ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ, ਬੰਦੇ ਨੂੰ ਇੱਕ ਨਸ਼ੇ 'ਤੇ ਲਾ ਦਿੰਦੀਆਂ। ਅਸੀਂ ਉਹ ਚੀਜ਼ਾਂ ਕਰਦੇ ਹਾਂ ਜਿਹੜੀਆਂ ਸਾਨੂੰ ਨੁਕਸਾਨ ਦਿੰਦੀਆਂ। ਸਾਨੂੰ ਇਹ ਨਹੀਂ ਪਤਾ ਫਾਇਦਾ ਕੀ ਹੈ ਅਤੇ ਨੁਕਸਾਨ ਕੀ ਹੈ। ਜਿਹੜਾ ਪਹਿਲਾ ਨੁਸਖਾ ਦੱਸਿਆ ਹੈ ਨਾ ਇਸ ਪਖੜੇ ਦਾ, ਇਹ ਹੈ ਗਰੀਬਾਂ ਵਾਸਤੇ। ਇਹ ਹੁਣ ਥੋੜ੍ਹੇ ਜਿਹੇ ਜਿਹੜੇ ਸਰਦੇ ਆ, ਜਿਹਨਾਂ ਕੋਲ ਅੱਲਾ ਨੇ ਮਾਲ ਦਿੱਤਾ, ਉਹ ਇਸ ਨੂੰ ਸੁਕਾ ਕੇ ਥੋੜ੍ਹਾ ਜਿਹਾ ਦਰੜ ਮਰੜ ਕਰਕੇ ਅਤੇ ਤਵੇ ਦੇ ਉੱਤੇ ਬਰਾਉਨ ਕਰ ਲਓ। ਫਿਰ ਉਸ ਨੂੰ ਪੀਸ ਲਓ, ਪੀਸ ਕੇ ਫਿਰ ਅਖਰੋਟ, ਮਗਜ਼, ਚਲਗੋਜ਼ਾ, ਜਿਹੜੀ ਚੀਜ਼ਾਂ ਮਤਲਬ ਤੁਹਾਡੇ ਕੋਲ ਪਹੁੰਚ ਆ, ਅੱਛੇ ਤਰੀਕੇ ਨਾਲ ਚਣੇ, ਇਹਨਾਂ ਨੂੰ ਉਹਦੇ ਵਿੱਚ ਮਿਕਸ ਕਰ ਲਓ ਅਤੇ ਘਿਓ ਦਾ ਤੜਕਾ ਲਾ ਕੇ, ਜਿਵੇਂ ਪੰਜੀਰੀ ਨਹੀਂ ਬਣਾਉਂਦੇ ਖਾਣ ਵਾਸਤੇ, ਪਹਿਲੇ ਬਣਾਉਂਦੀਆਂ ਹੁੰਦੀਆਂ ਸੀ ਮਾਈਆਂ, ਹੁਣ ਤਾਂ ਅਲਹਮਦੁਲਿਲਾ ਕੋਈ ਪਤਾ ਹੀ ਨਹੀਂ ਕਿਸੇ ਸ਼ੈ ਦਾ ਵੀ, ਸਾਰਾ ਕੁਛ ਅੰਗਰੇਜ਼ੀ ਹੋ ਗਿਆ। ਇਹ ਪੱਠਿਆਂ ਵਾਸਤੇ, ਗੁਰਦਿਆਂ ਵਾਸਤੇ, ਕਬਜ਼ ਵਾਸਤੇ, ਫਿਰ ਕਿੰਨੀਆਂ ਕੁ ਮੈਂ ਮਰਜ਼ਾਂ ਗਿਣਾ, ਸਾਰੀਆਂ ਦਾ ਅਲਹਮਦੁਲਿਲਾ ਤੋੜ ਆ। ਸਾਰੀਆਂ ਨਾ ਜਿੰਨੀਆਂ ਵੀ ਮਰਜ਼ਾਂ ਨੇ ਇਹਦਾ ਤੋੜ ਹੈ। ਪੱਥਰੀ ਇਹ ਨਹੀਂ ਰਹਿਣ ਦਿੰਦਾ ਗੁਰਦੇ 'ਚ, ਸੋਜ਼ਸ਼ ਇਹ ਨਹੀਂ ਰਹਿਣ ਦਿੰਦਾ। ਫਿਰ ਇਹ ਪੱਠਿਆਂ ਦਾ ਖਿਚਾਅ, ਇਹ ਕੋਈ ਕਿੰਨੀਆਂ ਕੁ ਮਰਜ਼ਾਂ ਮੈਂ ਗਿਣਾ ਕਿ ਜਿੰਨੀਆਂ ਮਰਜ਼ਾਂ ਨੂੰ ਇਹ ਅੱਲਾ ਦੀ ਜ਼ਾਤ ਨੇ ਇਹਦੇ ਵਿੱਚ ਸ਼ਿਫਾ ਰੱਖੀ ਹੈ। ਅਤੇ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਗੌਰ ਕਰਕੇ ਬਣਾ ਲਓ। ਤਫਸੀਲੀ ਤੁਹਾਨੂੰ ਦੱਸ ਦਿੱਤਾ ਵੀ ਜੇ ਦੁਬਾਰਾ ਵੇਖਣਾ ਹੋਵੇ ਤਾਂ ਯੂਟਿਊਬ ਦੇ ਉੱਤੇ हिकमत बसीरत चैनल आ, ਉਹਦੇ ਉੱਤੇ ਸਵਾਰ ਕੇ ਵੇਖ ਕੇ ਬਣਾ ਕੇ ਖਾ ਕੇ ਵੇਖੋ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਲੋਕਾਂ ਦਾ ਦੱਸਣ ਦਾ ਮਕਸਦ ਕੀ ਸੀ। ਮਕਸਦ ਇਹੀ ਆ ਕਿ ਅੱਲਾ ਦੀ ਮਖਲੂਕ ਦੀ ਭਲਾਈ ਹੋ ਜਾਏ, ਔਰ ਅੱਲਾਹ ਤਾਲਾ ਇਸ ਗੱਲ ਤੋਂ ਇਹਨਾਂ ਨੂੰ ਇਹ ਪਤਾ ਚੱਲ ਜਾਏ, ਅੱਲਾ ਇਹਨਾਂ ਨੂੰ ਤੰਦਰੁਸਤੀ ਅਤਾ ਕਰ ਦੇ। ਇਹ ਸਾਰੀ ਮਖਲੂਕ ਇੱਕ ਮਕਾਨ ਦੀਆਂ ਇੱਟਾਂ, ਅਤੇ ਜਿਹੜੇ ਮੁਸਲਮਾਨ ਆ ਇੱਕ ਮਕਾਨ ਦੀਆਂ ਇੱਟਾਂ। ਅਸੀਂ ਇਸ ਅਹਿਸਾਸ ਦੇ ਤੌਰ 'ਤੇ ਜਾਂ ਜੋ ਕੁਛ ਸਾਨੂੰ ਆਉਂਦਾ ਜਾਂਦਾ, ਸ਼ਿਫਾ ਤਾਂ ਅੱਲਾ ਕੋਲ ਹੈ, ਲੇਕਿਨ ਸਾਡੀ ਕੋਸ਼ਿਸ਼ ਅੱਲਾ ਪਾਕ ਕੁਝ ਥੋੜ੍ਹੇ ਬਹੁਤੇ ਪੈਸਿਆਂ ਨਾਲ ਹੀ ਕੰਮ ਚੱਲ ਕੇ ਅਤੇ ਅੱਲਾ ਤਾਲਾ ਤੋਂ ਆਪਣੀ ਸ਼ਿਫਾ ਦੇ ਦੇਵੇ।